असलामुअलैकुम सत श्री अकाल। तुसी देख रहे हो PPTV और मैं इरफान समोर। ਅਸੀਂ ਕਰਤਾਰਪੁਰ ਸਾਹਿਬ ਆਏ ਹਾਂ। ਇੱਥੇ ਗੁਰਦੁਆਰਾ ਸਾਹਿਬ ਦੇ ਸਾਹਮਣੇ ਬੈਠੇ ਹਾਂ। ਨਾਲ ਹੀ ਕਿਰਪਾਨ ਸਾਹਿਬ ਨੇ ਔਰ ਇੱਥੇ ਇੱਕ ਫੈਮਿਲੀ ਖਲੋਤੀ ਸੀ, ਤਸਵੀਰਾਂ ਬਣਾ ਰਹੇ ਸਨ ਨਿਸ਼ਾਨ ਸਾਹਿਬ ਦੇ ਨਾਲ। ਤੇ ਮੈਂ ਕਿਹਾ ਇਹਨਾਂ ਨਾਲ ਜ਼ਰਾ ਵਿਚਾਰ ਸਾਂਝੇ ਕਰ ਲੈਂਦੇ ਹਾਂ, ਕਿੱਥੋਂ ਆਏ ਨੇ ਔਰ ਕਿੱਦਾਂ ਆਉਣ ਹੋਇਆ। ਸਭ ਤੋਂ ਪਹਿਲਾਂ ਜੀ ਤੁਹਾਨੂੰ ਸਾਰਿਆਂ ਨੂੰ ਪਾਕਿਸਤਾਨ 'ਚ ਵੈਲਕਮ ਕਹਿਣਾ। ਤੇ ਮਾਤਾ ਜੀ ਸਤਿ ਸ੍ਰੀ ਅਕਾਲ। ਥੈਂਕ ਯੂ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਮਾਤਾ ਜੀ ਕਿੱਥੋਂ ਆਉਣ ਹੋਇਆ? ਅਸੀਂ ਗੁਰਦਾਸਪੁਰ ਤੋਂ ਆਏ ਹਾਂ। ਇਹਨਾਂ ਦਾ ਥੋੜਾ ਜਿਹਾ ਫੈਮਿਲੀ ਦਾ ਇੰਟਰੋਡਕਸ਼ਨ ਕਰਵਾ ਦਿਓ। ਇਹ ਮੇਰੀ ਬੇਟੀ ਆ। ਅੱਛਾ। ਉਹ ਮੇਰੇ ਜਵਾਈ ਸਾਹਿਬ। ਅੱਛਾ ਜੀ। ਇਹ ਮੇਰਾ ਬੇਟਾ। ਅੱਛਾ ਬੇਟਾ, ਠੀਕ ਹੋ ਗਿਆ। ਤੇ ਪੂਰੀ ਫੈਮਿਲੀ ਆਈ, ਪਹਿਲੀ ਵਾਰ ਆਏ? ਹਾਂਜੀ, ਪਹਿਲੀ ਵਾਰੀ ਆਏ ਅਸੀਂ। ਅੱਛਾ। ਤੇ ਚਲੋ ਇਹ ਤੇ ਚਲੋ ਨੌਜਵਾਨ ਨੇ, ਯੰਗ ਨੇ, ਪਹਿਲੀ ਵਾਰ ਆਏ। ਤੁਸੀਂ, ਤੁਹਾਡੀ ਏਜ ਜ਼ਿਆਦਾ ਹੋ ਗਈ, ਤੁਸੀਂ ਪਹਿਲਾਂ ਪਲਾਨ ਨਹੀਂ ਬਣਾਇਆ? ਨਹੀਂ, ਕਦੀ ਬੰਦ ਸੀਗਾ, ਕਦੀ ਸੋਚਿਆ ਹੀ ਨਹੀਂ ਸੀਗਾ ਵੀ ਖੁੱਲੂਗਾ ਵੀ ਕਦੀ। ਹੁਣ ਜਿੱਦਾਂ ਫੇਰ ਪਿੱਛੇ ਬੰਦ ਹੋ ਗਿਆ ਸੀਗਾ, ਹੁਣ ਚੱਲ ਖੁੱਲਾ। ਹੁਣ ਵੀ ਆਂਦਾ ਆ ਵੀ ਦਿਲ 'ਚ ਦੇਖ ਆਈਏ ਵੀ ਕਿਤੇ ਫੇਰ ਨਾ ਕਿਤੇ ਬੰਦ ਹੋ ਜਾਵੇ, ਇਹ ਕੋਈ ਪਤਾ ਨਹੀਂ ਹੁਣ। ਅੱਛਾ, ਅਗਰ ਇਹ ਡਰ ਨਾ ਹੁੰਦਾ ਕਿ ਫਿਰ ਬੰਦ ਹੋ ਜਾਏ ਤੇ ਫਿਰ ਯਾਨੀ ਅਜੇ ਹੋਰ ਡਿਲੇ ਹੋ ਸਕਦਾ ਸੀਗਾ? ਹਾਂ, ਫੇਰ ਹੋ ਸਕਦਾ ਸੀ। ਬਾਬੇ ਨਾਨਕ ਨੇ ਸੱਦ ਲਿਆ, ਸੱਚੀ ਸੱਦ ਲਿਆ। ਤੇ ਹੁਣ ਇਹ ਕਿੱਦਾਂ ਪਲਾਨ ਬਣਿਆ? ਹੁਣ ਵੀ ਬਸ ਇਹਨਾਂ ਦੀ ਹਿੰਮਤ ਸੀਗੀ। ਅੱਛਾ, ਬਾਜੀ ਕ੍ਰੈਡਿਟ ਤੁਹਾਨੂੰ ਜਾਂਦਾ? ਇਹਨਾਂ ਨੂੰ ਜਾਂਦਾ ਕਿਉਂਕਿ ਇਹ ਗੁਰਦਾਸਪੁਰ ਨੇੜੇ ਆ। ਅਸੀਂ ਗੁਰਦਾਸਪੁਰ ਤੋਂ ਐਕਚੁਅਲੀ ਮਤਲਬ ਮੈਂ ਮੈਰਿਡ ਟੂ ਗੁਰਦਾਸਪੁਰ ਹੈ ਨਾ। ਇਹ ਨਵਾਂ ਸ਼ਹਿਰ ਦੇ ਕੋਲ ਬੰਗਾ ਇੱਕ ਹੈਗਾ ਪਿੰਡ, ਸ਼ਹਿਰ ਹੀ ਆ, ਕਸਬਾ। ਇਹ ਉੱਥੋਂ ਨੇ, ਤਾਂ ਸਾਨੂੰ ਜ਼ਿਆਦਾ ਨੇੜੇ ਪੈਂਦਾ, ਇਸ ਕਰਕੇ ਮੈਂ ਕਿਹਾ ਚਲੋ ਇਹਨਾਂ ਨੂੰ ਵੀ ਨਾਲ ਲੈ ਚੱਲੀਏ ਕਿ ਸਬੱਬ ਨਾਲ ਇਕੱਠੇ ਹੋ ਕੇ ਚੱਲਦੇ ਹੈਗੇ ਆ, ਤਾਂ ਅਸੀਂ ਆਏ ਹੈਗੇ ਆ। ਅੱਛਾ, ਤੇ ਪਾਕਿਸਤਾਨ ਨਹੀਂ ਆਏ ਉੱਥੇ? ਵੈਸੇ ਤਾਂ ਇਹ ਵੀ ਪਾਕਿਸਤਾਨ ਹੀ ਹੈ ਲੇਕਿਨ ਨਨਕਾਣਾ ਸਾਹਿਬ ਨਹੀਂ ਆਏ, ਜਨਮ ਅਸਥਾਨ। ਹੁਣ ਹੀ ਗੁਰਪੁਰਬ ਹੋਇਆ ਵਾ। ਹਾਂ, ਨਹੀਂ ਉਦੋਂ ਨਹੀਂ ਆਏ ਸੀਗੇ ਅਸੀਂ। ਫਿਲਹਾਲ ਅਸੀਂ ਇੱਥੇ ਹੀ ਆਏ ਹੈਗੇ ਆ। ਫਿਰ ਕਿਤੇ ਮਹਾਰਾਜ ਨੇ ਕਿਰਪਾ ਕੀਤੀ ਤਾਂ ਅਸੀਂ ਜ਼ਰੂਰ ਜਾਣਾ ਚਾਹੁੰਦੇ ਹੈਗੇ ਆ ਉੱਧਰ ਵੀ, ਅਸੀਂ ਨਨਕਾਣਾ ਸਾਹਿਬ ਵੀ ਦੇਖੀਏ, ਦੇਖਣਾ ਚਾਹੁੰਦੇ ਪਾਕਿਸਤਾਨ। ਅੱਛਾ, ਭਾਜੀ ਗੱਲ ਕਰ ਰਹੇ ਨੇ। ਭਾਜੀ ਕੀ ਕਹਿ ਰਹੇ ਸੀ? ਹਾਂਜੀ, ਬਹੁਤ ਵਧੀਆ ਲੱਗ ਰਿਹਾ ਜੀ ਇੱਥੇ ਆ ਕੇ। ਹੋਰ ਜੀ ਤੁਸੀਂ ਸੁਣਾਓ? ਮੈਂ ਜੇ ਪਲਾਨ ਬਣਿਆ ਤਾਂ ਜ਼ਰੂਰ ਲਾਹੌਰ ਵੀ ਜਾਵਾਂਗੇ, ਨਨਕਾਣਾ ਸਾਹਿਬ, ਪੰਜਾ ਸਾਹਿਬ, ਸਾਰੇ ਪਾਸੇ ਜਾਵਾਂਗੇ। ਉੱਦਾਂ ਮੇਰੇ ਦੋਸਤ ਵੀ ਹੈਗੇ ਆ। ਟੋਬਾ ਟੇਕ ਸਿੰਘ ਹੈਗਾ ਇੱਥੇ ਜੀ ਆਪਣਾ, ਟੋਬਾ ਟੇਕ ਸਿੰਘ, ਉੱਥੇ ਮੇਰੇ ਦੋਸਤ ਹੈਗੇ ਆ। ਮੇਰੇ ਨਾਲ ਲਿੰਕ ਹੁੰਦਾ ਸੀਗਾ ਉਹਨਾਂ ਦਾ। ਅੱਛਾ। ਹਾਂਜੀ, ਮਲੇਸ਼ੀਆ ਨਾਲ ਅਸੀਂ ਇਕੱਠੇ ਰਹੇ, ਕੰਮ ਕਰਦੇ ਰਹੇ ਉੱਥੇ। ਉਹ ਮੇਰਾ ਕਾਫੀ ਵਧੀਆ ਫਰੈਂਡ ਸੀਗਾ। ਉੱਧਰ ਹੀ ਪੰਜਾਬੀ ਚੱਲਦੀ ਹੁੰਦੀ, ਰੋਟੀ ਖਾਣੀ ਸਭ ਚੱਲਦਾ ਹੁੰਦਾ ਨਾਲ ਹੀ। ਹਾਂਜੀ, ਬਹੁਤ ਵਧੀਆ ਲੱਗਦਾ ਇੱਥੇ ਆ ਕੇ ਹੁਣ। ਹਾਂਜੀ। ਅੱਛਾ ਮਾਤਾ ਜੀ, ਤੁਸੀਂ ਇਹ ਦੱਸੋ ਕਿ ਇੱਥੇ ਆ ਕੇ ਪਾਕਿਸਤਾਨ ਦੇ ਲੋਕਾਂ ਨਾਲ ਕੋਈ ਮੁਲਾਕਾਤ ਵਗੈਰਾ ਹੋਈ? ਹਾਂ, ਬਹੁਤ ਸੋਹਣੇ ਬੋਲਦੇ, ਬਹੁਤ ਪਿਆਰ ਨਾਲ। ਹੁਣ ਥੋੜੀਆਂ ਫੋਟੋਆਂ ਖਿਚਵਾਈਆਂ ਉਹਨਾਂ ਨੇ ਸਾਡੇ ਨਾਲ, ਸੋਹਣਾ ਮਾਹੌਲ ਲੱਗਾ। ਕੋਈ ਆਪਣੇ ਹਾਣ ਦੀ ਮਿਲੀ? ਹਾਣ ਦੀ ਤਾਂ ਨਹੀਂ ਹਜੇ ਮਿਲੀ, ਹਾਣ ਦੀ ਨਹੀਂ ਮਿਲੀ ਜਾਂਦਾ। ਵੈਸੇ ਫਿਰ ਵੀ ਬਹੁਤ ਪਿਆਰ ਨਾਲ ਸਾਰੇ ਬੋਲਦੇ ਆ, ਜਿੰਨੇ ਵੀ ਸੇਵਾਦਾਰ ਇੱਥੇ ਆ, ਸਾਰੇ ਡਿਊਟੀਆਂ ਤੇ ਬਹੁਤ ਪਿਆਰ ਨਾਲ ਬੋਲਦੇ ਆ, ਬਹੁਤ ਪਿਆਰ ਕੀਤਾ। ਅੱਛਾ ਬਾਜੀ ਜੀ, ਤੁਸੀਂ ਦੱਸੋ, ਤੂੰ ਇੱਥੇ ਪਾਕਿਸਤਾਨੀ ਕਿਸੇ ਜਨਾਨੀ ਨਾਲ ਕੋਈ ਗੱਲਬਾਤ ਹੋਈ? ਹਾਂ, ਥੋੜੀ ਜੀ ਹੋ ਕੇ ਹਟੀਆਂ ਹੋਣੀ। ਉਹ ਵੀ ਲਾਹੌਰ ਤੋਂ ਆਏ ਸੀਗੇ, ਤਾਂ ਮੈਂ ਉਹਨਾਂ ਨਾਲ ਫੋਟੋ ਵੀ ਕਰਾਈ ਹੈਗੀ ਆ। ਵਧੀਆ ਲੱਗਿਆ ਉਹਨਾਂ ਨਾਲ ਵੀ ਗੱਲ ਕਰਕੇ। ਉਹਨਾਂ ਨੇ ਵੀ ਆਪਣੀਆਂ ਕਾਫੀ ਗੱਲਾਂ ਸ਼ੇਅਰ ਕੀਤੀਆਂ। ਉਹ ਕਹਿੰਦੇ ਅਸੀਂ ਰਸਤੇ 'ਚ 7:30 ਵਜੇ ਚੱਲੇ ਸੀਗੇ, ਤੇ ਹੁਣ ਅਸੀਂ ਕੁਝ ਰੋਟੀ ਪਾਣੀ ਜਾਂ ਚਾਹ ਪੀਂਦੇ ਇੱਥੇ ਪਹੁੰਚੇ ਹੈਗੇ ਆ। ਤੇ ਵਧੀਆ ਲੱਗਿਆ, ਬਹੁਤ ਪਿਆਰ, ਇੱਕ ਆਪਣਾਪਨ ਜਿਹਾ ਲੱਗਦਾ ਹੈਗਾ ਇੱਥੇ ਆ ਕੇ। ਬਹੁਤ ਜ਼ਿਆਦਾ ਇਮੋਸ਼ਨਲਿਟੀ ਵੀ, ਬੰਦਾ ਸਾਰਾ ਇਮੋਸ਼ਨਲ ਵੀ ਹੋ ਰਿਹਾ ਇੱਕ ਦੂਜੇ ਨਾਲ ਮਿਲ ਕੇ। ਵਧੀਆ ਲੱਗਦਾ ਪਿਆ ਸਾਰਾ ਕੁਝ। ਇੱਕ ਸਕੂਲ ਦਾ ਟ੍ਰਿਪ ਆਇਆ ਹੋਇਆ ਆ, ਉਹ ਬੱਚੇ ਆ ਬੜੇ ਖੁਸ਼ ਹੋ ਰਹੇ ਆ ਦੇਖ ਕੇ ਸਾਨੂੰ ਵੀ, ਅਸੀਂ ਵੀ ਉਹਨਾਂ ਨੂੰ ਖੁਸ਼ ਹੋ ਰਹੇ। ਅੱਛਾ, ਫੋਟੋਆਂ ਦੀ ਡਿਮਾਂਡ ਤੁਹਾਡੀ ਸੀ ਜਾਂ ਉਹਨਾਂ ਦੀ ਸੀ? ਅਸੀਂ ਕਿਹਾ ਸੀਗਾ ਵੈਸੇ, ਉਹਨਾਂ ਨੂੰ ਥੋੜਾ ਸਿਕਿਉਰਿਟੀ ਰੀਜ਼ਨ ਕਰਕੇ ਕਹਿ ਰਹੇ ਸੀ ਪਹਿਲਾਂ, ਪਰ ਫਿਰ ਉਹ ਕਹਿੰਦੇ ਨਹੀਂ ਚਲੋ ਆ ਜਾਓ ਅਸੀਂ ਖਿਚਵਾ ਲੈਣੇ ਹੈਗੇ ਆ। ਅੱਛਾ, ਇਹ ਪੂਰਾ ਪਰਿਵਾਰ ਕਰਦਾ ਕਿ ਭਾਜੀ ਤੇ ਮਲੇਸ਼ੀਆ ਹੁੰਦੇ, ਤੇ ਆ ਸਾਹਮਣੇ ਭਾਜੀ ਕੀ ਕਰਦੇ? ਦੱਸੋ। ਮੇਰਾ ਲੈਬ ਦਾ ਕੰਮ ਆ, ਕਲੀਨਿਕਲ ਲੈਬ ਆ, ਜਿੱਥੇ ਬਲੱਡ ਵਗੈਰਾ ਟੈਸਟ ਕਰਦੇ ਨੇ, ਉਹੀ ਕੰਮ ਆਪਣੇ ਬਿਜ਼ਨਸ। ਅੱਛਾ, ਤੇ ਬਾਜੀ ਹੋਰੀ ਕੀ ਕਰਦੇ? ਹਾਊਸ ਵਾਈਫ? ਨਹੀਂ, ਮੈਂ ਬੈਂਕ ਦੇ ਵਿੱਚ ਜੌਬ ਕਰਦੀ ਆ ਉੱਧਰ। ਹਾਂ, HDFC ਬੈਂਕ ਲਿਮਿਟਿਡ ਉੱਧਰ ਹੈਗਾ ਆ, ਤੇ ਮੈਂ ਉੱਥੇ ਜੌਬ ਕਰਦੀ ਹੈਗੀ ਆ। ਅੱਛਾ, ਤੇ ਕਿੱਦਾਂ ਜੌਬ ਚੱਲ ਰਹੀ? 8 ਘੰਟੇ ਹੁੰਦੀ ਹੈ ਜਾਂ ਉੱਥੇ ਵੀ ਰਾਤ ਗੁਜ਼ਰ ਜਾਂਦੀ ਆ? ਕੁਛ ਨਹੀਂ ਪਤਾ, ਜਾਣ ਦਾ ਟਾਈਮ ਆ, ਆਉਣ ਦਾ ਕੋਈ ਟਾਈਮ ਨਹੀਂ ਹੈਗਾ। ਰਾਤ ਹੀ ਪੈ ਜਾਂਦੀ। ਅੱਛਾ, ਫਿਰ ਤੇ ਤੁਹਾਡੀ ਤਾਂ ਬੜੀ ਟਫ ਜੀ ਜੌਬ ਹੈ, ਤੇ ਫਿਰ ਕਿੰਜ ਟਾਈਮ ਕੱਢਿਆ? ਬਸ ਇਸੇ ਤਰ੍ਹਾਂ ਕੱਢ ਲਿਆ ਕਿ ਹਾਂ, 2 ਛੁੱਟੀਆਂ ਸੀ, 4th ਔਰ 2nd ਸੈਟਰਡੇ ਆਫ ਹੁੰਦਾ ਹੈਗਾ, ਤੇ ਬਣਾ ਲਿਆ ਪ੍ਰੋਗਰਾਮ ਕਿ ਬਸ ਹੁਣ ਕੁਝ ਸੋਚਣਾ ਨਹੀਂ, ਬਸ ਜਾਣਾ ਹੀ ਆ ਬਸ, ਇਸ ਕਰਕੇ। ਅੱਛਾ, ਤੇ ਇਸੇ ਤਰ੍ਹਾਂ ਕਿਸੇ ਟਾਈਮ ਪਲਾਨ ਬਣਾਓ ਨਾ ਤੇ ਪਾਕਿਸਤਾਨ ਵੀ ਆਓ। ਜ਼ਰੂਰ ਆਉਣਾ ਚਾਹੁੰਦੇ ਆ, ਬਿਲਕੁਲ ਮਨ ਦੇ ਵਿੱਚ ਹੈਗਾ ਹੈ ਕਿ ਆਉਣਾ ਹੈਗਾ ਅਸੀਂ। ਅੱਛਾ, ਇਹ ਦੱਸੋ ਚੜ੍ਹਦੇ ਪੰਜਾਬ ਦੀ ਲਾਈਫ ਕਿੱਦਾਂ ਦੀ ਹੈ?
ਸੇਮ ਇਸੇ ਤਰ੍ਹਾਂ ਦੀ ਹੈਗੀ ਆ, ਜਿੱਦਾਂ ਦੀ ਇੱਧਰ ਹੈਗੀ ਆ ਉਦਾਂ ਦੀ ਉੱਧਰ ਹੈਗੀ ਆ। ਬਸ ਇੱਕ ਜਿੱਦਾਂ ਕਹਿ ਲਓ ਕਿ ਪਤਾ ਨਹੀਂ, ਇਦਾਂ ਲੱਗਦਾ ਕਿ ਦੂਰ ਆ, ਪਤਾ ਨਹੀਂ ਉਹ ਕਿੱਦਾਂ ਆ, ਅਸੀਂ ਕਿੱਦਾਂ ਹੈਗੇ, ਪਰ ਜੋ ਨੇੜੇ ਆ ਕੇ ਦੇਖਦੇ ਆ ਤਾਂ ਸਭ ਕੁਝ ਬਰਾਬਰ ਸੇਮ ਹੀ ਲੱਗ ਰਿਹਾ ਹੈਗਾ ਆ, ਕਿ ਵਧੀਆ ਹੈਗਾ ਆ। ਚਲੋ ਮਾਂ ਜੀ ਇਹ ਦੱਸੋ ਕਿ ਸਾਹਮਣੇ ਦੂਰਬੀਨ ਲੱਗੀ ਆ, ਹਾਂਜੀ ਪਹਿਲਾਂ ਉੱਥੋਂ ਦਰਸ਼ਨ ਕਰਦੇ ਸੀਗੇ ਲੋਕੀ, ਹਾਂਜੀ, ਕਰਦੇ। ਤੁਸੀਂ ਵੀ ਕੀਤਾ? ਇਹਨਾਂ ਨੇ ਕੀਤੇ ਆ, ਮੈਂ ਨਹੀਂ। 2-3 ਵਾਰੀ ਅਸੀਂ ਕੀਤੇ ਹੈਗੇ ਆ, ਉੱਥੋਂ ਅਸੀਂ 2-3 ਵਾਰੀ ਦਰਸ਼ਨ ਕਰਕੇ ਵਾਪਸ ਗਏ ਹੈਗੇ। ਉੱਥੋਂ ਕਿੱਦਾਂ ਦਾ ਨਜ਼ਾਰਾ ਹੁੰਦਾ? ਉੱਥੋਂ ਬਹੁਤਾ ਕਲੀਅਰ ਤਾਂ ਖੈਰ ਨਹੀਂ ਹੁੰਦਾ ਹੈਗਾ, ਜਿੱਦਾਂ ਇੱਥੇ ਹੁਣ ਅੱਜ ਫੀਲ ਹੋ ਰਿਹਾ। ਉੱਥੋਂ ਤਾਂ ਬਸ ਦੂਰੋਂ ਹੀ ਦਰਸ਼ਨ ਆਪਾਂ ਕਰਕੇ ਚੱਲ ਜਾਂਦੇ ਆ। ਕਈ ਵੇਲੇ ਤਾਂ ਧੁੰਦ ਪਈ ਹੁੰਦੀ ਸੀ, ਦਿਖਦਾ ਹੀ ਨਹੀਂ ਹੁੰਦਾ ਸੀਗਾ, ਤੇ ਅੱਜ ਤਾਂ ਮਤਲਬ ਤਸੱਲੀ ਹੋ ਗਈ ਅੱਜ ਪੂਰੀ, ਜਿੱਦਾਂ ਕਹਿ ਲਓ ਹੈ ਨਾ। ਅੱਛਾ, ਮਾਂ ਜੀ ਦੀ ਕਾਫੀ ਉਮਰ ਹੋ ਗਈ ਹੈ ਮਾਤਾ ਜੀ, ਤੇ ਪਹਿਲਾਂ ਗੁਰਦੁਆਰਾ ਸਾਹਿਬ ਹੁੰਦਾ ਸੀ, ਇੰਨਾ ਨਹੀਂ ਸੀ ਜਾਂ ਲਾਂਘਾ ਨਹੀਂ ਸੀ, ਕਿਸੇ ਨੇ ਇੱਥੇ ਆਉਣਾ ਹੈ ਤੇ ਉਹ ਵਾਘਾ ਦੇ ਰਾਹੀਂ ਆਉਣਾ ਹੈ, ਪਾਕਿਸਤਾਨ 'ਚ ਵੀਜ਼ਾ ਲੈ ਕੇ ਆਉਣਾ ਹੈ। ਤੇ ਜਦੋਂ ਤੁਸੀਂ 2019 'ਚ ਸੁਣਿਆ ਕਿ ਲਾਂਘਾ ਬਣ ਰਿਹਾ ਵਾ ਤੇ ਫਿਰ ਲਾਂਘਾ ਖੁੱਲ ਰਿਹਾ ਵਾ, ਤੇ ਫਿਰ ਜਿਹੜੇ ਪੰਜਾਬ ਦੇ ਲੋਕ ਨੇ, ਚੜ੍ਹਦੇ ਪੰਜਾਬ ਦੇ, ਪਾਕਿਸਤਾਨ ਜਾ ਰਹੇ ਨੇ, ਕਰਤਾਰਪੁਰ ਸਾਹਿਬ ਜਾ ਰਹੇ ਨੇ, ਪਹਿਲਾਂ ਦੂਰਬੀਨ 'ਚ ਦੇਖਦੇ ਸੀ, ਹੁਣ ਤੋੜ ਉੱਥੇ ਜਾ ਰਹੇ ਨੇ, ਤੇ ਕੀ ਫੀਲਿੰਗ ਸਨ? ਬਹੁਤ ਸੋਹਣੀ ਫੀਲਿੰਗ ਹੁੰਦੀ ਹੈ। ਹੁਣ ਜ਼ਿਆਦਾ ਇੱਥੇ ਆਣ ਕੇ ਜ਼ਿਆਦਾ ਪਤਾ ਲੱਗਾ, ਉਦੋਂ ਤੋਂ ਤਾਂ ਬਸ ਬਾਹਰੋਂ ਬੰਦਾ ਦਰਸ਼ਨ ਕਰਦਾ ਆ। ਹੁਣ ਅਸੀਂ ਅੰਦਰ ਬੈਠੇ ਆ, ਸ਼ਬਦ ਕੀਰਤਨ ਸੁਣਿਆ, ਮਨ ਨੂੰ ਬਹੁਤ ਆਇਆ। ਵੈਸੇ ਉੱਤੇ ਖੁਸ਼ੀ ਦੀ ਕੋਈ ਹੱਦ ਨਹੀਂ ਸੀਗੀ ਜਦੋਂ ਇਹ ਅਨਾਉਂਸ ਹੋਇਆ ਹੈਗਾ, ਕਿਉਂਕਿ ਇੰਨੇ ਸਾਲਾਂ ਤੋਂ ਹੀ ਆਪਾਂ ਅਰਦਾਸਾਂ ਕਰਦੇ ਆ, ਅਰਦਾਸ ਦੇ ਵਿੱਚ ਅਸੀਂ ਪ੍ਰੋਪਰ ਲਿਖਦੇ ਆ। ਔਰ ਇੱਕ ਇਹ ਵੀ ਗੱਲ ਆ, ਉੱਥੇ ਡੇਰਾ ਸਾਹਿਬ ਦੇ ਤੇ ਉਹ ਤਾਂ ਹਰੇਕ ਸੰਗਰਾਂਦ ਨੂੰ ਅਰਦਾਸ ਹੁੰਦੀ ਸੀ ਕਿ ਇੱਧਰੋਂ ਆਪਾਂ ਲਾਂਘਾ ਸ਼ੁਰੂ ਹੋਵੇ ਤਾਂ ਅਸੀਂ ਦਰਸ਼ਨ ਕਰੀਏ। ਤੇ ਉਹ ਜਦੋਂ ਆਪਾਂ ਨੇ ਇੰਨੀਆਂ ਅਰਦਾਸਾਂ ਜਦੋਂ ਅਸੀਂ ਕੀਤੀਆਂ ਹੋਣ, ਪੂਰੀਆਂ ਹੁੰਦੀਆਂ, ਤਾਂ ਕਿੱਦਾਂ ਦਾ ਆਪਣੇ ਆਪ ਨੂੰ ਫੀਲ ਹੁੰਦਾ, ਉਹ ਅਸੀਂ ਮਤਲਬ ਇੱਕ ਬਿਆਨ ਨਹੀਂ ਕਰ ਪਾਉਂਦੇ ਹੈਗੇ ਨਾ। ਅੱਛਾ ਬਾਜੀ ਜੀ, ਨਜ਼ਰ ਆ ਰਿਹਾ ਕਿ ਤੁਸੀਂ ਹੀ ਇਹਨਾਂ ਨੂੰ ਇਨਫਲੂਐਂਸ ਕੀਤਾ ਇੱਧਰ ਕਿ ਤੁਸੀਂ ਆਓ, ਕਿਉਂਕਿ ਤੁਸੀਂ ਪਹਿਲਾਂ ਦਰਸ਼ਨ ਵੀ ਕਰ ਚੁੱਕੇ, ਮਾਤਾ ਜੀ ਸ਼ਾਇਦ ਅਜੇ ਤੱਕ ਨਹੀਂ ਆਏ ਸੀ, ਇੱਥੇ ਵੀ ਤੁਸੀਂ ਲੈ ਕੇ ਆਏ, ਕ੍ਰੈਡਿਟ ਤੁਹਾਨੂੰ ਜਾਂਦਾ ਹੈ। ਤੇ ਤੁਸੀਂ ਕਦੇ ਐਸਾ ਸੋਚਿਆ ਸੀ ਜਾਂ ਕੋਈ ਐਸੀ ਵਿਸ਼ ਹੈ ਸੀ ਕਿ ਇਸ ਤਰ੍ਹਾਂ ਦੀ ਕੋਈ ਸਿਸਟਮ ਬਣ ਜਾਏ, ਕੋਈ ਸਿਲਸਿਲਾ ਬਣ ਜਾਏ ਕਿ ਅਸੀਂ ਇੱਥੇ ਡਾਇਰੈਕਟ ਆ ਸਕੀਏ, ਜਾਂ ਐਸਾ ਕੋਈ ਪੋਸੀਬਿਲਿਟੀ ਨਜ਼ਰ ਨਹੀਂ ਸੀ ਆਉਂਦੀ, ਅਚਾਨਕ ਹੀ ਹੋ ਗਿਆ? ਨਹੀਂ, ਹਾਂ ਮੈਂ ਐਵੇਂ ਕਹਿ ਦਵਾਂ ਕਿ ਹਾਂ ਕਿ ਮੈਨੂੰ ਪੋਸੀਬਿਲਿਟੀ ਬਹੁਤ ਲੱਗਦੀ ਸੀ, ਇਦਾਂ ਦਾ ਕੁਝ ਨਹੀਂ ਸੀਗਾ। ਜਦੋਂ ਇਹ ਅਨਾਉਂਸ ਹੋਇਆ ਉਦੋਂ ਹੀ ਲੱਗਿਆ ਕਿ ਹਾਂ ਜਿਹੜੀਆਂ ਅਰਦਾਸਾਂ ਹੋ ਰਹੀਆਂ ਸੀ ਉਹ ਪੂਰੀਆਂ ਹੋ ਗਈਆਂ ਹੈਗੀਆਂ। ਫਿਰ ਯਕੀਨ ਆਇਆ ਕਿ ਹਾਂ ਕਿ ਇਹ ਅਰਦਾਸਾਂ ਵਿੱਚ ਬਹੁਤ ਜ਼ਿਆਦਾ ਪਾਵਰ ਹੁੰਦੀ ਆ, ਕਿ ਅੱਜ ਉਹ ਅਸੀਂ ਦੇਖ ਲਈ ਹੈਗੀ ਆ ਨਾ। ਬਾਕੀ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਜਿਹੜੇ ਹੈਗੇ ਆ, ਉਹਨਾਂ ਨਾਲ ਮਤਲਬ ਕਹਿ ਲਓ ਕਿ ਮੇਰੇ ਮਨ ਦੇ ਵਿੱਚ ਉਹ ਹਮੇਸ਼ਾ ਰਹਿੰਦੇ ਆ। ਮੈਂ ਉਹਨਾਂ ਨੂੰ ਬਹੁਤ ਮੰਨਦੀ ਹੈਗੀ ਆ, ਇਸ ਕਰਕੇ ਕਿਉਂਕਿ ਮੈਂ ਉਹਨਾਂ ਦੇ ਸਥਾਨ ਤੇ ਆਣਾ ਆਪਣੇ ਆਪ ਨੂੰ ਮਤਲਬ ਬਹੁਤ ਕਰਦੀ ਸੀਗੀ, ਮੈਂ ਆਵਾਂ ਇੱਥੇ, ਮਤਲਬ ਇਸ ਕਰਕੇ। ਚਲੋ ਜੀ, ਪੂਰੀ ਫੈਮਿਲੀ ਬਹੁਤ ਵਧੀਆ, ਬਹੁਤ ਸੋਹਣੀ ਫੈਮਿਲੀ, ਔਰ ਤੁਹਾਡੇ ਨਾਲ ਗੱਲਬਾਤ ਕਰਕੇ ਬਹੁਤ ਅੱਛਾ ਲੱਗਾ। ਤੁਸੀਂ ਮਜ਼ੀਦ ਦਰਸ਼ਨ ਕਰੋ, ਔਰ ਵਿਊਅਰਸ ਮੈਨੂੰ ਇਜਾਜ਼ਤ ਦਿਓ, ਰੱਬ ਰੱਖਾ।